ਜੀ। ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਦੇ ਜਾਈਏ, ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਦੌਰਾਨ ਇਹ ਕਿਹਾ ਵੀ ਜੋ ਨੈਂਸੀ ਪੇਲੋਸੀ ਦੇ ਹਸਬੈਂਡ ਪੌਲ ਪੇਲੋਸੀ ਦੇ ਉੱਤੇ ਅਟੈਕ ਹੋਇਆ, ਇਹ ਬਹੁਤ ਮਾੜੀ ਗੱਲ ਹੋਈ ਹੈਗੀ ਆ, ਟੈਰੀਬਲ ਥਿੰਗ ਹੈਗੀ ਆ। ਇਹ ਉਹਨਾਂ ਨੇ ਇੱਕ ਇੰਟਰਵਿਊ ਜੋ ਉਹਨਾਂ ਦੀ ਅਮਰੀਕਾਨੋ ਮੀਡੀਆ, ਇੱਕ ਕੰਜ਼ਰਵੇਟਿਵ ਸਪੈਨਿਸ਼ ਲੈਂਗੁਏਜ ਆਊਟਲੈਟ ਹੈਗਾ, ਉੱਥੇ ਉਹਨਾਂ ਨੇ ਦਿੱਤੀ ਹੈਗੀ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਦੇਖੋ ਸੈਨ ਫਰਾਂਸਿਸਕੋ 'ਚ ਕੀ ਕੁਝ ਵਾਪਰ ਰਿਹਾ ਆ, ਕੀ ਕੁਝ ਸ਼ਿਕਾਗੋ 'ਚ ਵਾਪਰ ਰਿਹਾ ਹੈ। ਕਹਿੰਦੇ ਵੀ ਦੋਨੋਂ ਹੀ ਜਿਹੜੇ ਸ਼ਹਿਰ ਆ, ਇਹ ਕੰਡੀਸ਼ਨ ਅਫਗਾਨਿਸਤਾਨ ਨਾਲੋਂ ਵੀ ਬੁਰੀ ਬਣੀ ਹੋਈ ਹੈਗੀ ਆ। ਸਾਨੂੰ ਪੁਲਿਸ ਨੂੰ ਉਹਨਾਂ ਦੀ ਡਿਗਨਿਟੀ ਤੇ ਰਿਸਪੈਕਟ ਵਾਪਸ ਦੇਣੀ ਪਊਗੀ। ਉਹੀ ਇਹ ਜਿਹੜੇ ਆ ਪੁਲਿਸ ਆਫੀਸਰਸ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੈਗੇ ਆ। ਪੁਲਿਸ ਵਾਲੇ ਕਹਿੰਦੇ ਡਰਦੇ ਆ ਵੀ ਜੇ ਅਸੀਂ ਕਿਤੇ ਕੋਈ ਕੁਛ ਐਕਸ਼ਨ ਲੈਂਦੇ ਆ ਤੇ ਉਹਨਾਂ ਨੂੰ ਫਾਇਰ ਕੀਤਾ ਜਾਊਗਾ, ਉਹਨਾਂ ਦੀ ਪੈਨਸ਼ਨ ਚਲ ਜਾਊਗੀ ਤੇ ਉਹਨਾਂ ਦਾ ਪਰਿਵਾਰ ਵੀ ਜਿਹੜਾ ਆ ਰੁਲ ਜਾਊਗਾ। ਪਿਛਲੇ 2 ਦਿਨ ਪਹਿਲਾਂ ਜਦੋਂ ਨੈਂਸੀ ਪੇਲੋਸੀ ਦੇ ਹਸਬੈਂਡ ਪੌਲ ਪੇਲੋਸੀ ਦੇ ਉੱਤੇ ਫਰਾਈਡੇ ਨੂੰ ਅਟੈਕ ਹੋਇਆ ਸੀ ਤੇ ਉਸ ਤੋਂ ਬਾਅਦ ਦੋਨਾਂ ਹੀ ਪਾਰਟੀਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਤੇ ਸਾਨੂੰ ਕੁਛ ਨਾ ਕੁਛ ਇਹਦੇ ਤੇ ਕਰਨਾ ਚਾਹੀਦਾ। ਹੁਣ ਤੁਸੀਂ ਦੇਖਦੇ ਹੀ ਆ ਵੀ ਕਿੰਨਾ ਜ਼ਿਆਦਾ ਯੂਐਸਏ ਦੇ ਵਿੱਚ ਵੀ ਕ੍ਰਾਈਮ ਵਧਿਆ ਹੋਇਆ ਹੈਗਾ ਆ। ਤੇ ਇਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੁਣੀ ਪਹਿਲੀ ਵਾਰ ਇਸ ਅਟੈਕ ਦੇ ਬਾਬਤ ਬੋਲੇ ਹੈਗੇ ਆ। ਜੀ। ਆ ਕੱਲ ਜਿਹੜੇ ਡੋਨਲਡ ਟਰੰਪ ਇਹਨਾਂ ਦਾ ਮੁੰਡਾ ਆ, ਉਹ ਥੌੜੀਆਂ ਤੇ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਸ਼ੇਅਰ ਕਰ ਰਿਹਾ ਸੀ। ਕਹਿੰਦਾ ਵੀ ਪੌਲ ਪਲੋਸੀ ਦਾ ਜਿਹੜਾ ਮੈਂ ਹੈਲੋਵੀਨ ਦਾ ਕਾਸਟਿਊਮ ਜਿਹੜਾ ਆ ਉਹ ਆਲਰੇਡੀ ਰੈਡੀ ਜਿਹੜਾ ਉਹ ਕਰ ਲਿਆ। ਸੋ ਲੋਕ ਕਾਫੀ ਉਸ ਚੀਜ਼ ਦੀ ਚਲੋ ਨਿੰਦਾ ਜਿਹੜੀ ਉਹ ਕਰ ਰਹੇ ਆ। ਇੱਕ ਚੀਜ਼ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਹੁਣ ਟਵਿੱਟਰ ਜਿਹੜਾ ਆਲਰੇਡੀ ਈਲੋਨ ਮਸਕ ਆ, ਉਸ ਦੀ ਅਗਵਾਈ ਹੇਠ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਹੁਣ ਉਸ ਦੇ ਮਾਲਕ ਨੇ, ਉਸ ਦੀ ਵਿੱਚ ਜਿਹੜਾ ਉਹ ਚੱਲ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਕਹਿੰਦੇ ਵੀ ਜਿਹੜੇ ਲੋਕ ਆ ਉਹ ਦੱਸ ਰਹੇ ਸੀਗੇ, ਉਸ ਦੇ ਵਿੱਚ ਰਿਪੋਰਟਸ ਜਿਹੜੀਆਂ ਉਹ ਆ ਰਹੀਆਂ ਆ ਵੀ ਕਾਫੀ ਜ਼ਿਆਦਾ ਜਿਹੜੇ ਲੋਕ ਹੁਣ ਖੁੱਲ੍ਹ ਕੇ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਆ, ਜਿਹਦੇ ਵਿੱਚ ਕਹਿ ਸਕਦੇ ਆ ਵੀ ਤਿੱਖੀਆਂ ਤੇ ਕੁਛ ਅਜਿਹੀਆਂ ਬੇਹੂਦੀਆਂ ਗੱਲਾਂ ਵੀ ਚੱਲ ਰਹੀਆਂ ਆ। ਉੱਧਰ ਇੱਕ ਹੋਰ ਨਿਊਜ਼ ਆਰਗੇਨਾਈਜੇਸ਼ਨ ਨੂੰ ਟਵਿੱਟਰ ਦੇ ਦੁਆਰਾ ਇੰਡੀਆ ਦੇ ਵਿੱਚ ਇੱਕ ਬਾਜ਼ ਆਰਗੇਨਾਈਜੇਸ਼ਨ ਜਿਹੜੀ ਕਰਕੇ ਆ, ਕੈਨੇਡਾ ਤੋਂ ਸ਼ਾਇਦ ਉਹ ਚੱਲਦੇ ਨੇ, ਜਿਹੜੀ ਸਿੱਖਾਂ ਦੀ, ਪੰਜਾਬੀਆਂ ਦੀ ਜਿਹੜੀ ਉਹ ਗੱਲ ਕਰਨ ਵਾਲੀ ਆਰਗੇਨਾਈਜੇਸ਼ਨ ਆ, ਤੇ ਉਹਨਾਂ ਨੂੰ ਵੀ ਕਹਿੰਦੇ ਵੀ ਲੀਗਲ ਨੋਟਿਸ ਜਿਹੜਾ ਉਹ ਘੱਲ ਦਿੱਤਾ। ਹੁਣ ਇਹ ਭਾਈ ਈਲੋਨ ਮਸਕ ਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਤੇਰਾ ਇਹ ਫਰੀਡਮ ਆਫ ਸਪੀਚ ਇਕੱਲੀ ਅਮਰੀਕਾ 'ਚ ਹੀ ਚੱਲਣੀ ਹੈ ਜਾਂ ਅਜਿਹੇ ਮੁਲਕਾਂ ਦੇ ਵਿੱਚ ਵੀ ਤੂੰ ਕੁਛ ਜਿਹੜਾ ਉਹ ਕਰ ਸਕੇਂਗਾ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ, ਪਰ ਆਪਾਂ ਨੂੰ ਇਹ ਪਤਾ ਹੈ ਵੀ ਉੱਥੇ ਕੀ ਜਿਹੜਾ ਉਹ ਹੋਣਾ ਹੈ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਲੈਟਿਨ ਅਮਰੀਕਾ ਦੇ ਵਿੱਚੋਂ ਬ੍ਰਾਜ਼ੀਲ ਮੁਲਕ ਤੋਂ ਜਿਹੜੀ ਇਹ ਖਬਰ ਆ ਰਹੀ ਆ। ਬ੍ਰਾਜ਼ੀਲ ਦੇ ਵਿੱਚ ਬੀਤੇ ਐਤਵਾਰ ਆ ਇਲੈਕਸ਼ਨ ਜਿਹੜੀ ਉਹ ਹੋਈ ਆ, ਤੇ ਉੱਥੇ ਜਿਹੜਾ ਇਨਕੰਬੈਂਟ ਪ੍ਰੈਜ਼ੀਡੈਂਟ ਬੋਲਸੋਨਾਰੋ ਆ, ਉਸ ਦੀ ਹਾਰ ਹੋਈ ਆ। ਜਿਹੜਾ ਉੱਥੇ ਲੂਲਾ ਡੀ ਸਿਲਵਾ ਆ, ਉਹ ਵੀ ਸਾਬਕਾ ਰਾਸ਼ਟਰਪਤੀ ਆ ਬ੍ਰਾਜ਼ੀਲ ਦਾ, ਉਸ ਦੀ ਉੱਥੇ ਜਿਹੜੀ ਉਹ ਜਿੱਤ ਹੋਈ ਆ। 77 ਸਾਲਾਂ ਦਾ ਇੱਕ ਟਾਈਮ ਦੇ ਉੱਤੇ ਮੈਟਲ ਵਰਕਰ ਜਿਹੜਾ ਉਹ ਰਿਹਾ, ਤੇ ਉਸ ਦੀ ਕਹਿੰਦੇ ਜਿੱਤ ਹੋਈ ਆ। ਪਰ ਕਹਿੰਦੇ ਹਾਲੇ ਵੀ ਬਾਲਸੋਨਾਰੋ ਜਿੱਦਾਂ ਆਪਣੇ ਇੱਥੇ ਟਰੰਪ ਹੁਣੀ ਨਹੀਂ ਸੀ ਮੰਨਦੇ ਆਪਣੀ ਹਾਰ ਨੂੰ, ਅਜੇ ਤਾਈਂ ਉਸੇ ਗੱਲ ਨੂੰ ਘੜੀਸੀ ਜਾਂਦੇ ਆ। ਉੱਥੇ ਵੀ ਕਹਿੰਦੇ ਵੀ ਉਸਨੇ ਆਪਣੀ ਹਾਰ ਨੂੰ ਜਿਹੜਾ ਅਜੇ ਤੱਕ ਸਵੀਕਾਰਿਆ ਨਹੀਂ ਹੈਗਾ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਓਵਰਆਲ 50% ਤੋਂ ਵੱਧ 51% ਤਕਰੀਬਨ ਕਹਿੰਦੇ ਆ ਵੀ ਲੂਲਾ ਡੀ ਸਿਲਵਾ ਨੂੰ ਜਿਹੜੀਆਂ ਉਹ ਵੋਟਾਂ ਪਈਆਂ। ਵਰਕਰ ਪਾਰਟੀ ਦੇ ਵੱਲੋਂ ਇਹ ਮੁੱਖ ਜਿਹੜੇ ਉਹ ਕੈਂਡੀਡੇਟ ਜਿਹੜੇ ਸੀਗੇ, 60,365,000 ਜਿਹੜੀਆਂ ਵੋਟਾਂ ਆ ਹੁਣ ਤੱਕ ਲੂਲਾ ਡੀ ਸਿਲਵਾ ਨੂੰ ਜਿਹੜੀਆਂ ਕਹਿੰਦੇ ਉਹ ਪੈ ਚੁੱਕੀਆਂ ਆ। ਜਿਹੜਾ ਸੁਪਰੀਮ ਇਲੈਕਟਰਲ ਕਾਊਂਟ ਆ, ਉਹਨਾਂ ਦੇ ਦੁਆਰਾ ਜਿਹੜੇ ਆ ਉਸ ਨੂੰ ਲੂਲਾ ਡੀ ਸਿਲਵਾ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਆ। ਦੂਜੇ ਨੰਬਰ ਤੇ ਬੋਲਸੋਨਾਰੋ ਰਹੇ ਆ ਕਿਉਂਕਿ ਆਮੋ ਸਾਹਮਣੇ ਟੱਕਰ ਸੀ। ਉਸ ਨੂੰ 49.1% ਜਿਹੜੀਆਂ ਵੋਟਾਂ ਪਈਆਂ, ਇਸ ਨੂੰ 50.9% ਜਿਹੜੀਆਂ ਵੋਟਾਂ ਪਈਆਂ ਆ। ਤੇ ਕਹਿੰਦੇ ਵੀ 1 ਜਨਵਰੀ ਨੂੰ ਲੂਲਾ ਡੀ ਸਿਲਵਾ ਆ ਉਹ ਉੱਥੇ ਸਹੁੰ ਜਿਹੜੀ ਉਹ ਚੱਕਣਗੇ। ਪਰ ਬੋਲਸੋਨਾਰੋ ਨੇ ਅਜੇ ਤੱਕ ਆਪਣੀ ਹਾਰ ਨੂੰ ਜਿਹੜਾ ਉਹ ਨਹੀਂ ਕਬੂਲਿਆ ਹੈਗਾ।